मेरे नाल इस टाइम वो नौजवान मौजूद है जिसने अज एक बजुर्ग की एक जाने की जी जान बचाई आ। हार्ड ब्लॉक आई सी उन्होंने। अच्छा ਤੇ ਸਾਨੂੰ ਮੈਂ ਖੁਦ ਜੂਡੋ ਪਲੇਅਰ ਆ ਤੇ ਮੈਨੂੰ ਟ੍ਰੇਨਿੰਗ ਦਿੱਤੀ ਗਈ ਸੀ। ਲੇਡੀ ਸੀ ਉਹ ਗਲਤ ਪ੍ਰੈਸ ਕਰ ਰਹੀ ਸੀ ਚੈਸਟ ਨੂੰ ਕਿਉਂਕਿ ਬਾਡੀ ਦਾ ਪ੍ਰੈਸ਼ਰ ਚਾਹੀਦਾ ਹੁੰਦਾ ਤੁਹਾਡੀ ਦਾ। ਤੇ ਫਿਰ ਸਾਨੂੰ ਬਚਪਨ ਦੀ ਟ੍ਰੇਨਿੰਗ ਦਿੱਤੀ ਗਈ ਦੈਟਸ ਵਾਈ ਫਿਰ ਮੈਂ ਉਸ ਪੁਆਇੰਟ ਤੇ ਪ੍ਰੈਸ ਕੀਤਾ ਤੇ ਮੈਂ ਲਾਈਫ ਸੇਵ ਕਰ ਸਕਿਆ ਤੇ ਮੈਨੂੰ ਬਹੁਤ ਖੁਸ਼ੀ ਆ ਕਿ ਹੈਲਪ ਕਰਕੇ ਸਾਰਿਆਂ ਦੀ। ਆਪਾਂ ਕੀ ਦੇਖਦੇ ਨਾ ਜਦੋਂ ਆਪਣੇ ਸਾਹਮਣੇ ਕੋਈ ਬੰਦਾ ਅਨਕੌਂਸ਼ੀਅਸ ਹੋ ਜਾਂਦਾ ਆਪਾਂ ਨਾਲ ਦੀ ਨਾਲ ਆਪਾਂ ਵੀ ਅਨਕੌਂਸ਼ੀਅਸ ਹੋ ਜਾਂਦੇ ਆ। ਜੇ ਦੇਖਣ ਨੂੰ ਤਾਂ ਉਹਨਾਂ ਦੀ ਕੋਈ ਮੂਵਮੈਂਟ ਨਹੀਂ ਸੀ, ਬਾਡੀ ਮੂਵਮੈਂਟ ਕੋਈ ਨਹੀਂ ਸੀ, ਹਾਲਾਂਕਿ ਆਪਾਂ ਨੂੰ ਤਾਂ ਮੈਡੀਕਲ ਇਹਨਾਂ ਚੀਜ਼ਾਂ ਦਾ ਪਤਾ ਨਹੀਂ ਹੈ। ਪਰ वाहगुरू जी का खालसा वाहगुरू जी की फतेह। गुरुद्वारा साहब मंटीका विखे इत्थे मौजूद हाँ। अक्सर आप इंसानियत की गल करते हैं, रब की गल करते हैं, गुरु नानक देव जी के गुरपुरब के उत्ते आप इत्थे आए हैं। इत्थे कुछ अजिहियां घटनावां कई वारी वापर जांदियां जो कि आपां नूं इंस्पायर भी करदियां, उत्तों आपां नूं प्रेरणा भी जिहड़ी मिलदी आ। मेरे नाल इस टाइम वो नौजवान मौजूद है जिसने अज एक बजुर्ग की एक जाने की जिहड़ी जान बचाई आ। ਉਹਨਾਂ ਨੂੰ ਕੀ ਪ੍ਰੋਬਲਮ ਆਈ ਸੀ, ਇਹਨੇ ਕੀ ਉੱਥੇ ਕੀਤਾ ਆ, ਉਹਦੇ ਬਾਰੇ ਜਾਣਦੇ। ਸਭ ਤੋਂ ਪਹਿਲਾਂ ਵੀਰ ਜੀ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਜੀ ਕਰਨਵੀਰ ਸਿੰਘ ਤੇ ਕਿਹੜੀ ਜਗ੍ਹਾ ਤੋਂ ਆ ਤੁਸੀਂ? ਮੈਂ ਗੁਰਦਾਸਪੁਰ ਪੰਜਾਬ ਤੋਂ ਆ। ਮੈਂ ਇੱਥੇ ਆਪਣੇ ਫੈਮਿਲੀ ਦਾ ਮਿਲਣ ਆਇਆ ਸੀ ਮੰਟਿੱਕੇ ਰਹਿੰਦੇ ਨਹੀਂ ਮੈਂ ਰਹਿੰਦਾ ਲਿਆ ਥਰੋਪ ਜੀ। ਠੀਕ ਹੈ ਜੀ। ਤੇ ਫੈਮਿਲੀ ਦੇ ਨਾਲ ਤੇ ਅੱਜ ਮੈਂ ਇੱਥੇ ਪਹਿਲੀ ਵਾਰੀ ਆਇਆ ਹਾਂ। ਠੀਕ ਹੈ। ਨਗਰ ਕੀਰਤਨ ਤੇ ਮੈਨੂੰ ਬੜਾ ਵਧੀਆ ਲੱਗਾ ਆ ਕੇ ਤੇ ਬਟ ਮੈਂ ਜਦੋਂ ਉਹਨਾਂ ਨੂੰ ਦੇਖਿਆ ਸੀ ਜਿਹੜੇ ਬਜ਼ੁਰਗ ਇਨਸੀਡੈਂਟ ਦੱਸੋ। ਬਜ਼ੁਰਗ ਸੀਗੇ ਉਹ? ਬਜ਼ੁਰਗ ਸੀ ਉਹ 60 ਪਲੱਸ ਸੀ ਮੇਬੀ। ਠੀਕ ਹੈ। ਤੇ ਐਕਚੁਅਲੀ ਉਹਨਾਂ ਦੇ ਹਾਰਡ ਬਲੌਕ ਆਈ ਸੀ ਉਹਨਾਂ ਨੂੰ। ਅੱਛਾ। ਤੇ ਸਾਨੂੰ ਮੈਂ ਖੁਦ ਜੂਡੋ ਪਲੇਅਰ ਆ ਤੇ ਮੈਨੂੰ ਟ੍ਰੇਨਿੰਗ ਦਿੱਤੀ ਗਈ ਸੀ ਤੇ ਤੁਸੀਂ ਕਿਹੜਾ ਪ੍ਰੋਸੀਜਰ ਕੀਤਾ? ਪ੍ਰੋਸੀਜਰ ਇਹੀ ਸੀ ਉਹਨਾਂ ਦੀ ਬਲੌਕੇਜ ਖੋਲਣ ਵਾਸਤੇ ਮੈਂ ਚੈਸਟ ਪ੍ਰੈਸ ਕੀਤੀ ਸੀ। ਠੀਕ ਹੈ। ਪਰ ਜਦੋਂ ਦੇਖਿਆ ਇੱਕ ਲੇਡੀ ਸੀ ਉਹ ਗਲਤ ਪ੍ਰੈਸ ਕਰ ਰਹੀ ਸੀ ਚੈਸਟ ਨੂੰ ਕਿਉਂਕਿ ਬਾਡੀ ਦਾ ਪ੍ਰੈਸ਼ਰ ਚਾਹੀਦਾ ਹੁੰਦਾ ਤੁਹਾਡੀ ਦਾ। ਤੇ ਫਿਰ ਸਾਨੂੰ ਬਚਪਨ ਦੀ ਟ੍ਰੇਨਿੰਗ ਦਿੱਤੀ ਗਈ ਦੈਟਸ ਵਾਈ ਫਿਰ ਮੈਂ ਉਸ ਪੁਆਇੰਟ ਤੇ ਪ੍ਰੈਸ ਕੀਤਾ ਤੇ ਮੈਂ ਲਾਈਫ ਸੇਵ ਕਰ ਸਕਿਆ ਤੇ ਮੈਨੂੰ ਬਹੁਤ ਖੁਸ਼ੀ ਆ ਕਿ ਹੈਲਪ ਕਰਕੇ ਸਾਰਿਆਂ ਦੀ ਵਧੀਆ ਪ੍ਰਾਊਡ ਫੀਲ ਹੁੰਦਾ। ਇਨਸਾਨੀਅਤ ਦਾ ਹਰ ਕਿਸੇ ਦੀ ਹੈਲਪ ਕਰਨੀ ਚਾਹੀਦੀ। ਸੋ ਤੁਸੀਂ ਐਜ਼ ਅ ਸਪੋਰਟਸਮੈਨ ਵੀ ਉਹ ਇਹ ਚੀਜ਼ ਨੂੰ ਤੁਸੀਂ ਦੇਖਿਆ ਵੀ ਉਹ ਇਨ ਨੀਡ ਨੇ। ਕਿੰਨਾ ਕੁ ਚਿਰ ਤੁਹਾਡੇ ਅੱਖਾਂ ਦੇ ਸਾਹਮਣੇ ਹੀ ਉਹ ਜਦੋਂ ਬੇਹੋਸ਼ ਹੋ ਗਏ ਸੀ, ਡਿੱਗੇ ਸੀ, ਕਿੱਦਾਂ ਹੋਇਆ ਸੀ? ਮਤਲਬ ਉਹ ਡਿੱਗੇ ਸੀ ਸਾਰੇ ਜਣੇ ਉਹਨਾਂ ਚੁੱਕ ਕੇ ਮੈਨੂੰ ਲੱਗਾ ਕਿ ਸਲਿੱਪ ਕਰ ਗਏ ਆ। ਪਰ ਮੈਂ ਜਦੋਂ ਦੇਖਿਆ ਕਿ ਉਹਨਾਂ ਦੀ ਕੰਡੀਸ਼ਨ ਸਹੀ ਨਹੀਂ ਆ ਪਰ ਮੈਨੂੰ ਫੀਲ ਹੋਇਆ ਮੈਂ ਤੁਹਾਡੀ ਹੈਲਪ ਕਰ ਸਕਦਾ। ਕਹਿੰਦੇ ਕਰ ਸਕਦੇ। ਫਿਰ ਮੈਂ ਉਹਨਾਂ ਦੇ ਦੇਖਿਆ ਪਲਸ ਰੇਟ ਘਟ ਰਹੀ ਸੀ, ਸਾਹ ਨਹੀਂ ਆ ਰਿਹਾ ਸੀ ਉਹਨਾਂ ਨੂੰ। ਫਿਰ ਮੈਂ ਹੈਲਪ ਕਰਨੀ ਚਾਹੀਦੀ ਫਿਰ ਮੈਂ ਆਪਣੇ ਤਰੀਕੇ ਨਾਲ ਕੀਤੀ। ਇੱਥੇ ਇਹ ਵੀ ਚੀਜ਼ ਪ੍ਰਵੀਨ ਜੀ, ਹਾਂਜੀ ਪ੍ਰਵੀਨ ਜੀ ਵੀ ਉੱਥੇ ਨਾਲ ਸੀਗੇ ਵੀ ਇੱਥੇ ਇਹ ਚੀਜ਼ ਕਿੰਨੀ ਇੰਪੋਰਟੈਂਟ ਉਹਨਾਂ ਨੇ ਦੱਸੀ ਆ। ਜਦੋਂ ਹੈਲਪ ਕਰਨੀ ਹੈ ਖਾਸ ਕਰਕੇ ਜਦੋਂ ਕੋਈ ਮੈਡੀਕਲ ਐਮਰਜੈਂਸੀ ਆ ਸਹੀ ਢੰਗ ਦੇ ਨਾਲ ਹੋਣੀ। ਆਪਾਂ ਚਲੋ ਕੋਈ ਨਹੀਂ ਆਪਾਂ ਇਨਸਾਨ ਬਿਲਕੁਲ ਅਸਲ ਦੇ ਵਿੱਚ ਆਪਾਂ ਕੀ ਦੇਖਦੇ ਨਾ ਜਦੋਂ ਆਪਣੇ ਸਾਹਮਣੇ ਕੋਈ ਬੰਦਾ ਅਨਕੌਂਸ਼ੀਅਸ ਹੋ ਜਾਂਦਾ ਆਪਾਂ ਨਾਲ ਦੀ ਨਾਲ ਆਪਾਂ ਵੀ ਅਨਕੌਂਸ਼ੀਅਸ ਹੋ ਜਾਂਦੇ ਆ। ਜਿਵੇਂ ਕਿ ਭੀੜ ਦੇ ਵਿੱਚ ਅਸੀਂ ਦੇਖਿਆ, ਮੈਂ ਦੇਖਿਆ ਖੁਦ ਉੱਥੇ ਮੈਂ ਕੋਲੇ ਖੜਾ ਸੀ, ਵੀਰ ਹੋਣੀ ਆਏ, ਇਸ ਨੌਜਵਾਨ ਨੇ ਉਹਨਾਂ ਨੂੰ ਹੋਲਡ ਕੀਤਾ, ਚੰਗੀ ਤਰ੍ਹਾਂ ਪ੍ਰੈਸ ਕਰਨਾ ਸ਼ੁਰੂ ਕਰ ਦਿੱਤਾ। ਉਹ ਫਿਰ ਠੀਕ ਸਟੇਬਲ ਹੋਣ ਲੱਗ ਪਏ ਹੌਲੀ ਹੌਲੀ। ਮਤਲਬ ਦੇਖਣ ਨੂੰ ਤਾਂ ਉਹਨਾਂ ਦੀ ਕੋਈ ਮੂਵਮੈਂਟ ਨਹੀਂ ਸੀ, ਬਾਡੀ ਮੂਵਮੈਂਟ ਕੋਈ ਨਹੀਂ ਸੀ, ਹਾਲਾਂਕਿ ਆਪਾਂ ਨੂੰ ਤਾਂ ਮੈਡੀਕਲ ਇਹਨਾਂ ਚੀਜ਼ਾਂ ਦਾ ਪਤਾ ਨਹੀਂ ਹੈ। ਪਰ ਜਿਵੇਂ ਇਹਨੇ ਨੌਜਵਾਨ ਨੇ ਪ੍ਰੈਸ ਕੀਤਾ ਉਹਨਾਂ ਦੀ ਮਤਲਬ ਹਲਚਲ ਹੋ ਗਈ, ਸ਼ੁਰੂ ਹੋ ਗਈ। ਫਿਰ ਇਹਨੇ ਵਿਚਾਰੇ ਨੇ ਕਾਫੀ ਟਾਈਮ ਉਹਨੇ ਨੌਜਵਾਨ ਨੇ ਉਹਨਾਂ ਦੀਆਂ ਤਲੀਆਂ ਝੱਸੀਆਂ ਜਾਂ ਹੋਰ ਸਾਰਾ ਕੁਝ ਕੀਤਾ। ਬਟ ਜਦੋਂ ਤੱਕ ਐਂਬੂਲੈਂਸ ਪਹੁੰਚੀ ਉਹ ਸਟੇਬਲ ਹੋਣ ਲੱਗ ਪਏ ਸੀਗੇ। ਤੇ ਉਹਨਾਂ ਦੇ ਨਾਲ ਜਿਹੜੀ ਲੇਡੀ ਸੀਗੀ ਵਿਚਾਰੇ ਭੈਣ ਜੀ ਹੋਣੇ, ਉਹ ਕਿਉਂਕਿ ਤੁਹਾਡੇ ਨਾਲ ਫੈਮਿਲੀ ਮੈਂਬਰ ਕੋਈ ਇਦਾਂ ਹੋ ਜੇ ਤਾਂ ਤੁਸੀਂ ਆਪਾ ਗਵਾ ਦਿੰਦੇ ਨਾ, ਤੁਹਾਨੂੰ ਸੁਰਤ ਨਹੀਂ ਰਹਿੰਦੀ ਹੈ ਨਾ। ਤੇ ਉਹ ਕਾਫੀ ਇਕੱਠ ਹੋ ਗਿਆ। ਫਿਰ ਅਸੀਂ ਸਾਰਿਆਂ ਨੂੰ ਹਟਾਇਆ ਕਿ ਬਈ ਪਾਸੇ ਹੋ ਜੋ, ਹਵਾ ਆਉਣ ਦੇ, ਇਹਨਾਂ ਨੂੰ ਮਿਲਣ ਦੇ, ਫਰੈਸ਼ ਹਵਾ ਹੈ ਨਾ। ਤੇ ਇਹਨੇ ਦੇ ਵਿੱਚ ਮੈਡੀਕਲ ਟੀਮ ਪਹੁੰਚ ਗਈ, ਚਲੋ ਮਹਾਰਾਜ ਦੀ ਕਿਰਪਾ ਨਾਲ ਇੱਥੇ ਹੈ ਨਾ। ਤੇ ਇੱਕ ਹਾਂਜੀ ਸੋ ਆਪਾਂ ਕਹਿ ਸਕਦੇ ਹਾਂ ਕਿ ਇੱਕ ਨੌਜਵਾਨ ਦੀ ਸੂਝ-ਬੂਝ ਨਾਲ ਉਹਨੂੰ ਮੈਡੀਕਲ ਐਗਜ਼ਾਮਿਨ ਕਰਨ ਦੀ ਉਹਦੀ ਸ਼ਕਤੀ ਸਮਰੱਥਾ ਦੇ ਨਾਲ ਇੱਕ ਜ਼ਿੰਦਗੀ ਬਚ ਗਈ। ਬਿਲਕੁਲ ਹਾਂਜੀ। ਸੋ ਜਦੋਂ ਤੁਸੀਂ ਐਜ਼ ਅ ਸਪੋਰਟਸਮੈਨ ਜੂਡੋ ਪਲੇਅਰ ਸੀਗੇ, ਜਦੋਂ ਤੁਹਾਨੂੰ ਇਹ ਸਿਖਾਇਆ ਜਾਂਦਾ ਸੀ, ਬਚਪਨ ਤੋਂ ਸਿਖਾਇਆ ਜਾਂਦਾ ਸੀ, ਬਾਕੀਆਂ ਨੂੰ ਟਿਪਸ ਕੀ ਆ, ਕਿਹੜੀ ਚੀਜ਼ ਤੁਸੀਂ ਉਹਨਾਂ ਨੂੰ ਦੱਸਣਾ ਚਾਹੁੰਦੇ ਵੀ ਕਿਹੜੀ ਚੀਜ਼ ਦਾ ਧਿਆਨ ਰੱਖਣਾ ਆ ਜੇ ਤੁਸੀਂ ਇਦਾਂ ਦੀ ਚੀਜ਼ ਕੋਈ ਪ੍ਰੋਸੀਜਰ ਕਰਨਾ ਚਾਹੁੰਦੇ ਆ? ਜਦੋਂ ਵੀ ਕਿਸੇ ਨੂੰ ਹੈਲਪ ਦੀ ਲੋੜ ਆ ਪਹਿਲੀ ਗੱਲ ਤੇ ਕਈ ਜਣੇ ਡਰ ਜਾਂਦੇ ਆ ਤੇ ਉਹ ਤੁਸੀਂ ਡਰਨਾ ਨਹੀਂ ਚਾਹੀਦਾ। ਤੇ ਤੁਹਾਡੇ ਕੋਲ ਹੈਲਪ ਹੁੰਦੀ ਆ ਉਹ ਕਿਉਂਕਿ ਭੀੜ ਬਣਾ ਕੇ ਫਿਰ ਸਾਹ ਨਹੀਂ ਆਉਂਦਾ। ਤੇ ਮੈਨੂੰ ਲੱਗਦਾ ਸੀ ਮੈਂ ਜਦੋਂ ਵੀ ਕਿਸੇ ਦੀ ਹੈਲਪ ਹੋਏ ਮੈਨੂੰ ਰੱਬ ਵੱਲੋਂ ਲੱਗਦਾ ਕਿ ਮੈਂ ਕਰਾਂ ਤੇ ਫਿਰ ਮੈਂ ਕਰ ਦਿੰਦਾ। ਫਿਰ ਉਸ ਟਾਈਮ ਪਤਾ ਨਹੀਂ ਲੱਗਦਾ ਕਿ ਹੋ ਜਾਂਦਾ ਵਾ, ਕਦੀ ਵੀ ਹੋ ਸਕਦਾ ਕਰਾਉਣ ਵਾਲਾ। ਹਾਂਜੀ ਆਪਾਂ ਕੁਝ ਨਹੀਂ ਕਹਿ ਸਕਦੇ, ਰੱਬ ਦੇ ਹੱਥ ਵਾਸਾ। ਮੈਨੂੰ ਕੀ ਪਤਾ ਸੀ ਆ ਕੇ ਸੀ ਲੋੜ ਪੈਣੀ ਮੇਰੀ। ਸੋ ਮੈਂ ਹੈਲਪ ਕਰਨਾ ਐਪਰੀਸ਼ੀਏਟ ਕਰਦਾ ਕਿ ਸਾਰਿਆਂ ਨੂੰ ਆਓ, ਆਪਣੀ ਸਿਹਤ ਦਾ ਖਿਆਲ ਰੱਖੋ, ਸਹੀ ਡਾਈਟ ਖਾਓ ਕਿਉਂਕਿ ਏਜ ਦੇ ਅਕੋਰਡਿੰਗ ਲੋਕ ਡਾਈਟ ਸਹੀ ਨਹੀਂ ਖਾਂਦੇ ਤੇ ਹੈਲਥੀ ਫੂਡ ਖਾਓਗੇ ਜ਼ਿਆਦਾ
ਬੈਟਰ ਹੋਵੇ। ਜ਼ਿਆਦਾ ਖਾ ਲੈਂਦੇ ਆ ਥੋੜੇ ਟਾਈਮ 'ਚ ਉਹਨਾਂ ਵੀ ਪ੍ਰੋਬਲਮ ਆ ਤੇ ਜਾਂਦੀ ਉਹਨਾਂ ਦਾ ਐਕਚੁਅਲੀ ਉਹਨਾਂ ਨੂੰ ਐਸਿਡਿਟੀ ਦੀ ਪ੍ਰੋਬਲਮ ਵੀ ਸੀ। ਠੀਕ ਹੈ। ਸੋ ਦੇਖ ਰਿਹਾ ਸੀ ਜੋ ਹੋ ਸਕਿਆ। ਸਾਹ ਉਹਨਾਂ ਦਾ ਜਿੱਦਾਂ ਕਾਈਂਡ ਆਫ ਹਾਰਟ ਚੱਲਣਾ ਜਿਹੜਾ ਉਹ ਮਤਲਬ ਉਹਨਾਂ ਦੀ ਮੈਂ ਹਾਰਟ ਰੇਟ ਉਹ ਚੈੱਕ ਕਰ ਰਹੇ ਸੀ, ਹਾਰਟ ਰੇਟ ਉਹਨਾਂ ਦੀ ਘੱਟ ਸੀ। ਅੱਛਾ, ਤੁਸੀਂ ਨਬਜ਼ ਵੀ ਨਾਲ ਨਾਲ ਚੈੱਕ ਕਰਦੇ ਹਾਂਜੀ, ਕਿਉਂਕਿ ਜੋ ਫਾਸਟ ਹੋ ਜਾਂਦੀ ਆ ਤੇ ਪਤਾ ਲੱਗ ਜਾਂਦਾ, ਜੋ ਲੋ ਜਾਂਦੀ ਹੈ ਫਿਰ ਪੁਆਇੰਟ ਟੂ ਪੁਆਇੰਟ 1 ਸੈਕਿੰਡ ਘਟਦੀ ਜਾਂਦੀ ਆ। ਤੇ ਮੈਂ ਉਹ ਚੈੱਕ ਕੀਤੀ ਬਟ ਨਾਰਮਲ ਹੋ ਗਈ ਜਦੋਂ ਤੱਕ ਐਮਿਲੋਸਾਈਜ਼ ਹੋ। ਠੀਕ ਹੈ। ਤਾਂ ਤੁਸੀਂ ਕਿੰਨੇ ਕੁ ਉਹਨਾਂ ਤੇ ਸੈਕਿੰਡ ਜਾਂ ਕੁਝ ਮਿੰਟ ਕਿੰਨੇ ਕੁ ਚਿਰ ਤੁਹਾਨੂੰ ਵਰਕ ਕਰਨਾ ਪਿਆ ਉਹਨਾਂ ਤੇ? ਮਤਲਬ ਕਹਿ ਸਕਦੇ ਜੇ ਮੈਂ 15 ਸੈਕਿੰਡ ਹੋਰ ਰੁਕ ਜਾਂਦਾ ਕੁਝ ਵੀ ਹੋ ਸਕਦਾ ਸੀ ਕਿ ਉਸ ਮੂਵਮੈਂਟ ਤੇ ਬਸ ਜੋ ਮੇਰੇ ਕੋਲ ਨੀਡ ਹੋਇਆ ਮੈਂ ਕਰਤੀ। ਸੋ ਇੱਥੇ ਇਹ ਵੀ ਚੀਜ਼ ਆ ਵੀ ਜਦੋਂ ਜਿੱਦਾਂ ਇਹਨਾਂ ਨੇ ਕਿਹਾ, ਵੀਰ ਨੇ ਦੱਸਿਆ ਵੀ ਜਦੋਂ ਆਲੇ ਦੁਆਲੇ ਆਪਾਂ ਇਦਾਂ ਦਾ ਹੁੰਦਾ ਘੇਰਾ ਖੁੱਲਾ ਬਣਾਉਣਾ ਆ ਤਾਂ ਜੋ ਹਵਾ ਜਿਹੜੀ ਉਹ ਆਉਂਦੀ ਰਵੇ। ਸੋ ਨੌਜਵਾਨ ਬਹੁਤ ਤੇਰੇ ਸਦਕੇ ਆ, ਬਹੁਤ ਸ਼ਾਬਾਸ਼ੇ ਆ, ਬਹੁਤ ਵੱਡਾ ਜਿਹੜਾ ਅੱਜ ਤੁਸੀਂ ਇਹ ਸੇਵਾ ਕਰ ਚੱਲੇ ਆ। ਸੇਵਾ ਪਰਮਾਤਮਾ ਕਰਾਉਣ ਵਾਲਾ ਮੈਂ ਨਹੀਂ ਬਿਲਕੁਲ, ਇਹ ਆਪਾਂ ਸਾਰੇ ਹੀ ਉਹਦੇ ਜਿਹੜੇ ਦਿੱਤੇ ਹੋਏ ਆ ਉਹ ਕੰਮ ਕਰ ਰਹੇ ਆ ਤੇ ਬਹੁਤ ਸੋਹਣਾ ਜਿਹੜਾ ਤੁਸੀਂ ਕੰਮ ਕੀਤਾ ਆ। ਸੋ ਇਦਾਂ ਦੇ ਨੌਜਵਾਨ ਆਪਣੇ ਲਈ ਪ੍ਰੇਰਨਾ ਸਰੋਤ ਆ। ਜਿੱਥੇ ਮਦਦ ਕਰ ਸਕਦੇ ਆ ਜ਼ਰੂਰ ਕਰੋ। ਪ੍ਰਮਾਤਮਾ ਕਰਾਉਣ ਦੀ ਸ਼ਕਤੀ ਤੁਹਾਨੂੰ ਹਮੇਸ਼ਾ ਦਿੰਦਾ ਆ। ਸੋ ਸ਼ਕਤੀ ਨੂੰ ਵਰਤਦੇ ਹੋਏ ਪ੍ਰਮਾਤਮਾ ਦੇ ਘਰੇ ਆ ਕੇ ਅੱਜ ਜਿਹੜੀ ਜਾਨ ਬਚੀ ਆ ਉਸ ਦੇ ਲਈ ਪ੍ਰਮਾਤਮਾ ਦਾ ਵੀ ਸ਼ੁਕਰੀਆ, ਇਸ ਵੀਰ ਦਾ ਵੀ ਬਹੁਤ ਬਹੁਤ ਸ਼ੁਕਰੀਆ। ਇੰਨੀਆਂ ਗੱਲਾਂ ਦੇ ਨਾਲ ਸਮਾਪਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।